ਨੂੰ ਸੱਸ ਪਈਆਂ ਲੜਨ ਬਦੀਦ ਹੋ ਕੇ ਇੰਨਾ ਵੇਖਿਆ ਨਹੀਂ ਕਿਸੇ ਦਾ ਖੋਰ ਹੋਇਆ ਖੜੀਆਂ ਬਾਹੀਂ ਕਰਕੇ ਮਿਹਣੇ ਦੇਣ ਬਰਕੀ ਤੇਰਾ ਖਾਨਦਾਨ ਹੀ ਪਿਛਲਾ ਚੋਰ ਹੋਇਆ ਇੰਨੀ ਗੱਲ ਸੁਣ ਕੇ ਨੂੰ ਤੜਫ ਉੱਠੀ ਇੰਨੀ ਗੱਲ ਸੁਣ ਕੇ ਨੂੰ ਤੜਫ ਉੱਠੀ ਫੜ ਸੋਟਾ ਵਗਾਵਾਂ ਚਾ ਮਾਰਿਆ ਸੂ ਲੱਗਾ ਸੱਸ ਨੂੰ ਤੇ ਉਹ ਬੇਹੋਸ਼ ਡਿੱਗੀ ਵੇਂਦਿਆਂ ਵੇਂਦਿਆਂ ਹੀ ਸਿਰ ਚ ਕਰ ਲੋ ਕਾਪੀ ਇਹ ਚੈਨਲ ਸਾਡਾ ਪੰਜਾਬੀ ਨਜ਼ਾਰੇ ਤੇ ਜਰਾ ਧਿਆਨ ਨਾਲ ਸੁਣ ਲਓ ਸਾਰੇ ਤੇ ਅੱਲਾ ਕੀਤਾ ਤੇ ਤੁਹਾਡੇ ਪਿਛਲੇ ਵੀ ਪੂਰੇ ਹੋ ਜਾਂਦੇ ਪੂਰੇ ਖਸਾਰੇ ਚਾਹੁੰਦੇ ਕਿ ਸ਼ੇਰ ਮੈਂ ਤੁਹਾਡੀ ਖਿਦਮਤ ਚ ਅਰਜ਼ ਕਰਨਾ ਇਹ ਨੂੰ ਸੱਸ ਦੀ ਲੜਦੀਆਂ ਸਨ ਪਈਆਂ ਤੇ ਅਚਾਨਕ ਮੇਰੀ ਨਜ਼ਰ ਪੈ ਗਈ ਮੈਂ ਬੜਾ ਜ਼ਰੂਰੀ ਕੰਮ ਛੱਡ ਕੇ ਤੇ ਮੈਂ ਕਿਹਾ ਬਰਕੀ ਆਹ ਸੁਣ ਲੈ ਆਹ ਕੀ ਤਮਾਸ਼ਾ ਬਣਿਆ ਨਵਾਂ ਵਿੱਚ ਵਡੇਰੇ ਵੀ ਐ ਸਨ ਪਰ ਵਡੇਰਿਆਂ ਦੀ ਜ਼ਰੂਰਤ ਕੋਈ ਨਾ ਪਵੇ ਕਿ ਇਹਨਾਂ ਨੂੰ ਛੁਡਾਈਏ ਹੀ ਆਗਾਂ ਹੋਈਏ ਕਿਉਂਕਿ ਆਪਣੀ ਸਖਤੀ ਸਿਹੜਦੀ ਸੀ ਉਹਨਾਂ ਬੀਬੀਆਂ ਭੂਤੀਆਂ ਹੋਣ ਤੇ ਨਾਲ ਬੰਦੇ ਜਿਹੜੇ ਨੇ ਉਹ ਵਿੱਚ ਐਵੇਂ ਰਗੜੀ ਕੋਈ ਬੰਦਾ ਵੀ ਰਗੜੀਣ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਸੋਚਿਆ ਆਪੇ ਹੀ ਛੱਡ ਦਿੰਦੀਆਂ ਤੇ ਇਹਨੂੰ ਲੱਗੀ ਹੀ ਰਹਿਣ ਦੇ ਅੱਛਾ ਹੋ ਸਕਿਆ ਮਹਿਫਲ ਅਜਬ ਡਿੱਠੀ ਇਹਨਾਂ ਬੁੱਢੜਿਆਂ ਦੀ ਗੱਲਾਂ ਕਰਦੇ ਰਾਜੇ ਪੁਰਾਣੀਆਂ ਨੇ ਮਹਿਫਲ ਅਜਬ ਡਿੱਠੀ ਇਹਨਾਂ ਬੁੱਢੜਿਆਂ ਦੀ ਗੱਲਾਂ ਕਰਦੇ ਰਾਜੇ ਪੁਰਾਣੀਆਂ ਨੇ ਚਾਚੇ ਖੁਸ਼ੀ ਦੇ ਬਾਬੇ ਹੱਥ ਰਲ ਕੇ ਛੇੜ ਦਿੱਤੀਆਂ ਲੰਮੀਆਂ ਕਹਾਣੀਆਂ ਨੇ ਵਕਤ ਚੰਗਾ ਸਹੀ ਪਿਛਲਾ ਮਾਮਦੀਨਾ ਨੂੰ ਸੱਸ ਨੂੰ ਪੁਆੜੇ ਪਾਣੀਆਂ ਨੇ ਪੁੱਤਰ ਬਰਕੀ ਸੱਚੀ ਗੱਲ ਦਸੀਏ ਮਾੜੇ ਮਰਦ ਤੇ ਡਾੜੀਆਂ ਸੋਹਣੀਆਂ ਅਜੇ ਗੱਲਾਂ ਪਾ ਬੁੱਢੜੇ ਕਰਦੇ ਸਨ ਅਚਨ ਚੇਤ ਗਲੀ ਵਿੱਚ ਸ਼ੋਰ ਹੋਇਆ ਸਾਰੇ ਉੱਠ ਕੇ ਉਥੋਂ ਨਸ ਭਜੇ ਅਗੂ ਨਵਾਂ ਤਮਾਸ਼ਾ ਹੋਰ ਹੋਇਆ ਨੂੰ ਸੱਸ ਪਈਆਂ ਲੜਨ ਬਦੀਦ ਹੋ ਕੇ ਇੰਨਾ ਵੇਖਿਆ ਨਹੀਂ ਕਿਸੇ ਦਾ ਖੋਰ ਹੋਇਆ ਖੜੀਆਂ ਬਾਹੀਂ ਕਰਕੇ ਮਿਹਣੇ ਦੇਣ ਬਰਕੀ ਤੇਰਾ ਖਾਨਦਾਨ ਹੀ ਪਿਛਲਾ ਚੋਰ ਹੋਇਆ ਇੰਨੀ ਗੱਲ ਸੁਣ ਕੇ ਨੂੰ ਤੜਫ ਉੱਠੀ ਫੜ ਸੋਟਾ ਵਗਾਵਾਂ ਚਾ ਮਾਰਿਆ ਸੂ ਲੱਗਾ ਸੱਸ ਨੂੰ ਤੇ ਉਹ ਬੇਹੋਸ਼ ਡਿੱਗੀ ਵੇਂਦਿਆਂ ਹੀ ਸਿਰ ਚਾ ਪਾੜਿਆ ਸੂ ਹਾਲਤ ਵੇਖ ਕੇ ਸਹੁਰਾ ਅਗਾਂਹ ਹੋਣ ਲੱਗਾ ਮਗਰੋਂ ਪੁੱਤਰ ਚਾ ਬਰਕੀ ਲਲਕਾਰਿਆ ਸੂ ਜਨਾਨੀ ਮੇਰੀ ਨੂੰ ਹੱਥ ਨਾਲ ਲਾਈਆਂ ਬੁੱਢਿਆ ਧੌਣੋਂ ਫੜ ਕੇ ਪਿਓ ਦਾ ਖਿਲਾਰਿਆ ਸੂ ਲੱਗਾ ਧੌਣ ਛੁਡਾਣ ਪਿਓ ਬੁੱਢੜਾ ਲੱਕੋਂ ਫੜ ਕੇ ਥੱਲੇ ਚਾ ਸੁੱਟਿਆ ਸੂ ਬੇਦਰੇਗ ਹੋ ਕੇ ਸੀਨੇ ਉੱਤੇ ਬੈਠਾ ਮਾਰ ਮੁੱਕੇ ਰੱਜ ਕੁੱਟਿਆ ਸੂ ਲੋਕਾਂ ਵਕਤਾਂ ਦੇ ਨਾਲ ਛੁਡਾ ਦਿੱਤਾ ਗੁੱਸਾ ਅਜੇ ਨਾ ਵਿੱਚੋਂ ਮੁੱਕਿਆ ਸੂ ਪੁੱਤਰ ਇਹ ਜਾਂ ਬਖਸ਼ਿਆ ਨਾ ਜਾਏ ਬਰਕੀ ਰਾਤ ਦੋਜ਼ਖ ਦਾ ਅਜ਼ਾਬ ਚੱਲ ਲੁੱਟਿਆ ਬੇਸ਼ੱਕ ਪੁੱਤਰ ਬੀਬੀ ਨੂੰ ਲੈ ਕੇ ਵੱਖ ਹੋਇਆ ਬੁੱਢੜੇ ਮਾਂ ਪਿਓ ਨੂੰ ਕੱਲਿਆ ਛੱਡਿਆ ਪੁੱਤਰ ਬੀਬੀ ਨੂੰ ਲੈ ਕੇ ਵੱਖ ਹੋਇਆ ਬੁੱਢੇ ਮਾਂ ਪਿਓ ਨੂੰ ਕੱਲਿਆ ਛੱਡਿਆ ਨੇ ਰੋਂਦਾ ਮਾਈ ਤੇ ਬੁੱਢਾ ਮੰਜੀ ਉੱਤੇ ਲੱਕ ਬੇਹਯਾਈ ਦਾ ਫਸਿਆ ਨੇ ਲੱਗਾ ਘਰ ਦਾ ਘਰ ਤਬਾਹ ਹੋ ਜੋਸ਼ ਰੱਬ ਨੇ ਆਪਣਾ ਦੱਸਿਆ ਨੇ ਰੱਬ ਵੇਖਦੇ ਹੀ ਨੀਲੇ ਅਸਮਾਨ ਉੱਤੇ ਗੜਾ ਕਹਿਰਦਾ ਬਰਕੀ ਹੁਣ ਵਸਿਆ ਉਹੀ ਰੱਬ ਦੀ ਸ਼ਾਨ ਮੈਂ ਕੀ ਦੱਸਾਂ ਨੂੰ ਖੁਸ਼ੀਆਂ ਨਾਲ ਪਈ ਵਸਦੀ ਸੀ ਦਿਨ 8 ਗੁਜ਼ਰੇ ਅਜੇ ਵੱਖ ਹੋਇਆ ਆਟਾ ਪੇਟੀ ਵਿੱਚੋਂ ਪਈ ਕੱਢਦੀ ਸੀ ਜ਼ਹਿਰੀ ਨਾਂਗ ਨੇ ਬਾਂਹ ਤੇ ਡੰਗ ਕੀਤਾ ਚੜਿਆ ਜ਼ਹਿਰ ਤੇ ਪਈ ਤੜਫਦੀ ਸੀ ਖਲਕਤ ਵੇਖ ਕੇ ਹੋਈ ਹੈਰਾਨ ਬਰਕੀ ਰਾਤ ਬਾਂਹ ਵਿੱਚੋਂ ਰਾਤੀ ਪਈ ਵਗਦੀ ਸੀ ਇੱਕ ਬੰਦੇ ਨੇ ਹਾਲ ਪੁਕਾਰ ਕੀਤੀ ਬੰਦਾ ਮਾਂਦਰੀ ਦੇ ਵੱਲ ਕੋਈ ਭਜਿਆ ਜੇ ਬੰਦਾ ਮਾਂਦਰੀ ਦੇ ਵੱਲ ਕੋਈ ਭਜਿਆ ਜੇ ਡੰਗ ਮਾਰ ਕੇ ਸੱਪ ਜੇ ਗਾਇਬ ਹੋਇਆ ਅੰਗ ਵਿੱਚ ਜ਼ਹਿਰ ਉਹਨੇ ਰਚਿਆ ਜੇ ਔਖਾ ਸਾਹ ਤੇ ਸੀਰਾਂ ਫੁੱਟ ਗਈਆਂ ਵਕਤ ਆਖਰੀ ਤੇ ਰੌਲਾ ਮਚਿਆ ਜੇ ਔਖਾ ਭਰ ਕੇ ਖੀਰ ਉਸ ਜਾਨ ਦਿੱਤੀ ਬਰਕੀ ਅਜਰ ਖੁਦਾ ਨੇ ਦੱਸਿਆ ਆਂਦਾ ਜਿਸ ਘਰ ਦੇ ਵਿੱਚ ਔਰਤ ਦੀ ਕਰਤੂਤ ਮੰਦੀ ਲੱਖ ਯਤਨ ਕਰੀਏ ਘਰ ਵਸਿਆ ਨਹੀਂ ਹੁੰਦਾ ਖਾਵਨ ਦੇ ਵਾਸਤੇ ਅਜ਼ਾਬ ਮੰਦਾ ਵਿੱਚ ਖੁਸ਼ੀ ਦੇ ਵੀ ਕਦੀ ਹੱਸਿਆ ਨਹੀਂ ਇਹ ਦੋਜ਼ਖ ਦੀ ਅੱਗ ਉਹਨਾਂ ਔਰਤਾਂ ਲਈ ਜਿਨ੍ਹਾਂ ਵਿੱਚ ਹਯਾ ਜਰਾ ਦਿਸਿਆ ਨਹੀਂ ਹੁਣ ਮਾਪਿਆਂ ਦੇ ਜਿਹੜੇ ਬੇਫਰਮਾਨ ਬਰਕੀ ਰੱਬ ਉਹਨਾਂ ਦੇ ਨੇੜੇ ਵੀ ਕਦੀ ਵਿਸਿਆ ਨਹੀਂ ਬੇਸ਼ੱਕ ਇੰਜੇ ਗੱਲ